ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਜੀ ਤਿਨਾਂ ਦਾ ਤਰਸ ਵਰਤਿਆ। ਪਿਤਾ ਜੀ ਨੇ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਅੱਜ ਫਿਰ ਇਹ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਸਿਰ ਝੁਕਾਓ, ਪਿਆਰ ਨਾਲ ਕਹੋ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਜੋ ਇਹ ਸੜਦੇ ਬਲਦੇ ਸੰਸਾਰ ਦੇ ਵਿੱਚ ਤੁਸੀਂ ਇਹ ਸਤ ਸੰਗ ਦੀਆਂ ਘੜੀਆਂ ਸਾਡੇ ਗਰੀਬਾਂ ਦੀ ਝੋਲੀ 'ਚ ਪਾਈਆਂ ਨੇ। ਇਹ ਸੰਗਤ ਕਰਨ ਦਾ ਸੁਭਾਗ ਸਮਾਂ ਤੁਸੀਂ ਸਾਨੂੰ ਦਿੱਤਾ, ਤੁਹਾਡਾ ਸ਼ੁਕਰਾਨਾ। ਆਓ ਰੋਜ਼ਾਨਾ ਪਰਿਵਾਰਕ ਮੀਟਿੰਗ ਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਅੱਜ ਵੀ ਉਹ ਗੱਲਾਂ ਆਪਾਂ ਕਰਨੀਆਂ ਨੇ, ਸਤਿਗੁਰੂ ਸੇਵਾ ਲੈਣ। ਮੇਰੀ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਆਪਣੇ ਬਾਕੀ ਮੈਂਬਰਾਂ ਨੂੰ, ਬੱਚਿਆਂ ਨੂੰ ਨਹੀਂ ਬਿਠਾਇਆ, ਆਪਣੇ ਨਾਲ ਬਿਠਾਓ ਔਰ ਆਓ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ, ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ, ਇੱਥੇ ਲੋਕ ਤੇ ਬਹੁਤ ਨੇ ਪਰ ਆਪਣਾ ਕੋਈ ਨਹੀਂ। ਸਟੇਸ਼ਨ ਦੇ ਉੱਤੇ ਜਾਓ, ਕਿੰਨੇ ਲੋਕ ਨੇ ਪਰ ਸਾਰੇ ਆਪਣੇ ਤਾਂ ਹੈ ਨਹੀਂ। ਕਹਿੰਦੇ ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ, ਇੱਥੇ ਲੋਕ ਤੇ ਬਹੁਤ ਨੇ ਪਰ ਆਪਣਾ ਕੋਈ ਨਹੀਂ। ਔਰ ਸੱਚੀ ਗੱਲ ਏ, ਜਿਹੜਾ ਸਾਡਾ ਆਪਣਾ ਨਾ, ਅਸੀਂ ਉਹਦੇ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਉਹ ਆਪਣਾ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਆਪਣੇ ਨੇ ਅਸੀਂ ਉਹਨਾਂ ਵੱਲ ਕਦੀ ਧਿਆਨ ਦਿੱਤਾ ਹੀ ਨਹੀਂ। ਮੇਰੀ ਬੇਨਤੀ ਹੈ, ਜਿਹੜਾ ਅਸਲੀਅਤ ਦੇ ਵਿੱਚ ਆਪਣਾ ਹੈ ਨਾ, ਪਿਤਾ ਪਰਮੇਸ਼ਰ, ਪਿਆਰਾ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਆਪਣਾ ਧਿਆਨ ਉਹਨਾਂ ਵੱਲ ਦਈਏ ਔਰ ਆਪਣੇ ਕੰਮ ਦੇ ਨਾਲ ਮਤਲਬ ਰੱਖੋ, ਆਪਣੇ ਕੰਮ ਦੇ ਨਾਲ ਕੰਮ ਰੱਖੋ, ਕੰਮ ਵੱਲ ਹਮੇਸ਼ਾ ਧਿਆਨ ਦਿਓ ਤੇ ਆਪਣੀ ਮਿਹਨਤ ਨੂੰ ਇੰਨੀ ਖਾਮੋਸ਼ੀ ਨਾਲ ਕਰੋ, ਇੰਨੀ ਖਾਮੋਸ਼ੀ ਨਾਲ ਕਰੋ ਕਿ ਤੁਹਾਡੀ ਕੀਤੀ ਹੋਈ ਮਿਹਨਤ ਦਾ, ਤੁਹਾਡੀ ਮਿਹਨਤ ਤੋਂ ਬਾਅਦ ਜਿਹੜੀ ਸਫਲਤਾ ਤੁਹਾਨੂੰ ਮਿਲੀ ਹੈ ਨਾ, ਉਹਦਾ ਸ਼ੋਰ, ਉਹਦਾ ਰੌਲਾ ਸਾਰੇ ਪਾਸੇ ਆਪਣੇ ਆਪ ਹੀ ਪੈ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਆਪਣੇ ਕੰਮ ਵੱਲ ਧਿਆਨ ਦਿਓ, ਆਪਣੇ ਮਾਲਕ ਵੱਲ ਧਿਆਨ ਦਿਓ। ਕੋਈ ਵੀ ਤੁਹਾਡਾ ਕੰਮ ਹੈ, ਭਾਵੇਂ ਉਹ ਦੁਨਿਆਵੀ ਕੰਮ ਹੈ, ਭਾਵੇਂ ਉਹ ਪਰਮਾਰਥ ਦਾ ਕੰਮ ਹੈ, ਭਾਵੇਂ ਉਹ ਕਾਰੋਬਾਰ ਦੀ ਗੱਲ ਹੈ, ਭਾਵੇਂ ਅੰਮ੍ਰਿਤ ਵੇਲਾ ਹੈ, ਭਾਵੇਂ ਉਹ ਪਿਆਰੇ ਉਹ ਬੱਚਿਆਂ ਨੂੰ ਪਾਲਣ ਦੀ ਗੱਲ ਹੈ, ਤੇ ਭਾਵੇਂ ਉਹ ਗੁਰੂ ਘਰ ਵਿੱਚ ਜਾ ਕੇ ਸੇਵਾ ਸਿਮਰਨ ਵਾਲੀ ਗੱਲ ਹੈ। ਬਸ ਆਪਣੇ ਕੰਮ ਵੱਲ ਧਿਆਨ ਦਿਓ। ਮੇਰੀ ਬੇਨਤੀ, ਅਸੀਂ ਨਹੀਂ ਤੇ ਬਹੁਤੇ ਦੂਜਿਆਂ ਵੱਲ ਧਿਆਨ ਦਿੰਦੇ ਆ। ਉਹਨੇ ਇਦਾਂ ਕਿਉਂ ਕਿਹਾ, ਉਹਨੇ ਇਦਾਂ ਕਿਉਂ ਕੀਤਾ, ਕਰਨਾ ਇਦਾਂ ਚਾਹੀਦਾ ਸੀ ਪਰ ਕਰ ਉਹਨੇ ਇਦਾਂ ਦਿੱਤਾ। ਸਾਡਾ ਧਿਆਨ ਹਮੇਸ਼ਾ ਦੂਜਿਆਂ ਵੱਲ ਹੁੰਦਾ ਹੈ। ਇਹ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਵੀ ਬਹਿ ਕੇ ਤੁਸੀਂ ਪਰਿਵਾਰਕ ਮੈਂਬਰ ਸੁਣਦੇ ਹੋ ਨਾ ਜੀ, ਹਮੇਸ਼ਾ ਜਿਹੜਾ ਆਪਣਾ ਉਹਦੇ ਵੱਲ ਧਿਆਨ ਦਈਏ। ਆਪਣਾ ਕੌਣ ਭੁੱਲਿਓ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਕੌਣ ਨੇ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹਨਾਂ ਆਪਣਿਆਂ ਵੱਲ ਧਿਆਨ ਦਈਏ। ਹਾਂ, ਜੋ ਪਰਮੇਸ਼ਰ ਸਾਈਂ ਨੇ ਡਿਊਟੀਆਂ ਲਾਈਆਂ ਨੇ, ਗ੍ਰਸਤੀ ਸਾਨੂੰ ਬਖਸ਼ੀ ਹੈ, ਗ੍ਰਸਤ ਜੀਵਨ ਦਿੱਤਾ ਹੈ, ਉਹ ਦਿੱਤੀਆਂ ਹੋਈਆਂ ਪਰਮੇਸ਼ਰ ਵੱਲੋਂ ਡਿਊਟੀਆਂ ਨਿਭਾ, ਪਰ ਡਿਊਟੀਆਂ ਕਰਦਿਆਂ ਹੋਇਆਂ ਆਪਣਾ ਜਿਹੜਾ ਧਿਆਨ ਹੈ ਨਾ, ਉਹ ਮਾਲਕ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰ। ਆਪਣੇ ਮਾਲਕ ਵੱਲ, ਆਪਣੇ ਸਾਹਿਬ ਵੱਲ ਧਿਆਨ ਦੇ, ਆਪਣੇ ਕੰਮਾਂ ਵੱਲ ਧਿਆਨ ਰੱਖ ਔਰ ਜਿਹੜਾ ਵੀ ਤੇਰਾ ਕੰਮ ਹੈ, ਉਸ ਕੰਮ ਦੇ ਵਿੱਚ ਮਿਹਨਤ ਇੰਨੀ ਖਾਮੋਸ਼ੀ ਨਾਲ ਕਰ ਕਿ ਸਫਲਤਾ ਸਾਰੇ ਪਾਸੇ ਰੌਲਾ ਪਾ ਦੇਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਸੱਚਾਈ ਹੈ, ਸੱਚਾਈ
ਜੇ ਤੁਸੀਂ ਸੱਚ ਬੋਲੋਗੇ ਤੇ ਲੋਕਾਂ ਨੂੰ ਕੌੜੇ ਲੱਗੋਗੇ। ਜੇ ਸੱਚ ਬੋਲੋਗੇ ਲੋਕਾਂ ਨੂੰ ਕੌੜੇ ਲੱਗੋਗੇ, ਮਿੱਠਾ ਬੋਲੋਗੇ ਤੇ ਲੋਕਾਂ ਨੂੰ ਝੂਠੇ ਲੱਗੋਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਸ ਲਈ ਜਿਹੋ ਜੇ ਵੀ ਹੋ ਉਹੋ ਜਿਹੀ ਰਹੋ, ਕਿਉਂਕਿ ਲੋਕ ਉਹੋ ਹੀ ਸੁਣਦੇ ਨੇ ਜੋ ਉਹ ਸੁਣਨਾ ਚਾਹੁੰਦੇ ਨੇ। ਜੇ ਤੇ ਤੁਸੀਂ ਸੱਚੀਆਂ ਗੱਲਾਂ ਕਰੋਗੇ ਨਾ, ਲੋਕਾਂ ਨੂੰ ਕੌੜੇ ਲੱਗੋਗੇ। ਜੀ ਇਹਦਾ ਤੇ ਕੌੜਾ ਸੁਭਾਅ ਹੈ। ਮਿੱਠੀਆਂ ਕਰੋਗੇ, ਕਹਿਣਗੇ ਇਹਦੇ ਵਰਗਾ ਝੂਠਾ ਕੋਈ ਨਹੀਂ। ਇਸ ਕਰਕੇ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਜਿਹੋ ਜਿਹਾ ਵੀ ਮਾਲਕ ਪਿਤਾ ਨੇ ਤੁਹਾਨੂੰ ਬਣਾਇਆ ਹੈ ਨਾ, ਹਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ। ਕੰਮ ਅਸੀਂ ਕੋਈ ਗਲਤ ਨਹੀਂ ਕਰਨਾ, ਆਪਣੇ ਜਿਹੜੇ ਕਰਮ ਨੇ ਉਹ ਖਰਾਬ ਨਹੀਂ ਕਰਨੇ, ਹਮੇਸ਼ਾ ਗੁਰਮਤਿ ਆਸ਼ੇ ਅਨੁਸਾਰ ਹੀ ਚੱਲਣਾ ਹੈ। ਜੋ ਗੁਰੂ ਪਿਤਾ ਜੀ ਨੇ ਸਾਨੂੰ ਸੋਝੀਆਂ ਦਿੱਤੀਆਂ ਨੇ, ਜੋ ਪਿਤਾ ਜੀ ਨੇ ਗੁਰਬਾਣੀ ਵਿੱਚ ਸਾਨੂੰ ਹੁਕਮ ਲਾਏ ਨੇ, ਜਾਂ ਗੁਰੂ ਪਿਤਾ ਜੀ ਦਾ ਜੋ ਇਤਿਹਾਸ ਕਹਿੰਦਾ ਹੈ, ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਹੀ ਚੱਲਣ ਦਾ ਯਤਨ ਕਰਨਾ ਹੈ। ਗਲਤ ਕੰਮ ਨਹੀਂ ਕਰਨਾ, ਪਰ ਕਿਸੇ ਦੀ ਪਰਵਾਹ ਵੀ ਨਹੀਂ ਕਰਨੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਉਂਕਿ ਲੋਕ ਉਹੋ ਹੀ ਸੁਣਨਾ ਚਾਹੁੰਦੇ ਨੇ, ਉਹੋ ਹੀ ਸੁਣਦੇ ਨੇ ਜੋ ਉਹ ਸੁਣਨਾ ਚਾਹੁੰਦੇ ਨੇ। ਇਸ ਕਰਕੇ ਜਿਹੋ ਜੇ ਵੀ ਤੁਸੀਂ ਹੋ, ਬਸ ਉਹੋ ਜਿਹੀ ਰਹੋ, ਗੁਰਮਤਿ ਆਸ਼ੇ ਅਨੁਸਾਰ ਆਪਣਾ ਕਾਰਜ ਕਰੋ ਔਰ ਕਿਸੇ ਦੀ ਵੀ ਪਰਵਾਹ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਸ਼ਾਇਰ ਨੇ ਇੱਕ ਬੜਾ ਪਿਆਰਾ ਸ਼ੇਰ ਲਿਖਿਆ, ਕਹਿੰਦਾ ਜਬ ਤੱਕ ਹਮ ਚੁੱਪ ਥੇ ਤੋ ਚਲ ਰਹੀ ਥੀ ਜ਼ਿੰਦਗੀ ਲਾਜਵਾਬ। ਜਦ ਤੱਕ ਮੈਂ ਚੁੱਪ ਸੀ ਉਦੋਂ ਤੱਕ ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ। ਜਬ ਤੱਕ ਹਮ ਚੁੱਪ ਥੇ ਤੋ ਚਲ ਰਹੀ ਥੀ ਜ਼ਿੰਦਗੀ ਲਾਜਵਾਬ। दो शब्द क्या कह दिए कि बवाल हो गया। सच्चे दो शब्द ही बोलने दी देर सारे पासे बवाल खड़े हो गए, हंगामा हो गया, सारे पासे रौला पै गया। ये कौन आ गया नवा जम पिया, ये अपनी गल करता है। आखो वाहिगुरू जी। वाहिगुरू जी। इस करके मेरी बेनती है, किसी नूं सफाई देण च अपना समा बर्बाद ना करो। तुसी अलग हो, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ, ਤੁਸੀਂ ਅਲੱਗ ਹੋ। ਜੋ ਪਿਤਾ ਜੀ ਨੇ ਮੈਨੂੰ ਬਣਾਇਆ, ਨਾਲ ਦੇ ਨੂੰ ਨਹੀਂ ਬਣਾਇਆ। ਜੋ ਨਾਲ ਦੇ ਨੂੰ ਬਣਾਇਆ, ਉਸ ਤੋਂ ਅਗਲੇ ਨੂੰ ਉਹੋ ਜਿਹਾ ਨਹੀਂ ਬਣਾਇਆ। ਹਰੇਕ ਦੇ ਆਪਣੇ ਆਪਣੇ ਗੁਣ ਨੇ, ਹਰੇਕ ਦੇ। ਇਸ ਕਰਕੇ ਮੇਰੀ ਬੇਨਤੀ, ਕਿਸੇ ਨੂੰ ਸਫਾਈ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਤੁਸੀਂ ਅਲੱਗ ਹੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ। ਹਾਂ, ਫਿਰ ਭੁੱਲਿਓ ਨਾ, ਕੰਮ ਜਿੰਨੇ ਵੀ ਕਰਨੇ ਨੇ, ਕਰਮ ਜਿਹੜੇ ਵੀ ਬੀਜਣੇ ਨੇ, ਬੀਜਣੇ ਗੁਰਮਤਿ ਆਸ਼ੇ ਅਨੁਸਾਰ ਹੀ ਨੇ। ਕਰਮ ਕਰਨੇ ਮਾਲਕ ਪਿਤਾ ਦੇ ਹੁਕਮ ਅਨੁਸਾਰ ਹੀ ਨੇ। ਜੋ ਉਹਨਾਂ ਨੇ ਬਾਣੀ ਵਿੱਚ ਹੁਕਮ ਲਾਏ ਨੇ, ਉਸੇ ਅਨੁਸਾਰ ਹੀ ਕਰਨੇ ਨੇ। ਤੇ ਫਿਰ ਵੀ ਜੇ ਤੁਹਾਨੂੰ ਕੋਈ ਨਿੰਦੀ ਜਾਵੇ, ਜੇ ਕੋਈ ਤੁਹਾਡੀ ਵਿਰੋਧਤਾ ਕਰੀ ਜਾਵੇ, ਫਿਰ ਪਿਆਰਿਓ ਉਹ ਜਾਣੇ ਤੇ ਗੁਰੂ ਜਾਣੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਦੁਨੀਆ ਦੀ ਫਿਤਰਤ ਏ। ਤੁਸੀਂ ਭਾਵੇਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ, ਪਰ ਤਾਰੀਫ ਤੇ ਸ਼ਮਸ਼ਾਨ ਦੇ ਵਿੱਚ ਜਾ ਕੇ ਹੀ ਹੋਏਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਲੋਕ ਤੁਹਾਡੇ ਚੰਗੇ ਕੰਮਾਂ ਦੀ ਤਾਰੀਫ ਘੱਟ ਕਰਨਗੇ। ਜੇ ਕੋਈ ਤੁਸੀਂ ਮਾੜਾ ਕਰ ਲਿਆ ਨਾ, ਉਹਦੀ ਫਿਰ ਨਿੰਦਿਆ ਜ਼ਿਆਦਾ ਹੋਏਗੀ। ਜੇ ਅਣਜਾਣਪੁਣੇ 'ਚ ਤੁਹਾਡੇ ਕੋਲੋਂ ਗਲਤੀ ਹੋ ਗਈ ਨਾ, ਉਹ ਲੱਤਾਂ ਖਿੱਚਣ ਵਾਲੇ ਬਹੁਤੇ ਆਉਣਗੇ। ਇਹਨੇ ਤੁਸੀਂ ਚੰਗੇ ਕੰਮ ਕੀਤੇ, ਉਹਦੀ ਤਾਰੀਫ ਨਹੀਂ ਹੋਣੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚੰਗੇ ਕੰਮ ਕਰਨੇ ਨਹੀਂ, ਚੰਗੇ ਕੰਮ ਕਰਨੇ ਛੱਡ ਦੇਣੇ ਨੇ। ਹਾਂ, ਇਹ ਚੀਜ਼ ਆਪਣੇ ਅੰਦਰ ਰੱਖਣੀ ਹੈ। ਲੋਕ ਤਾਰੀਫ ਕਰਨ ਜਾਂ ਨਿੰਦਿਆ ਕਰਨ, ਮੇਰੇ ਕੀਤੇ ਚੰਗੇ ਕਰਮ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਲਿਖੇ ਜਾ ਰਹੇ ਨੇ। ਬਸ ਆਹ ਚੀਜ਼ ਨੂੰ ਲੈ ਕੇ ਚੰਗੇ ਕੰਮ ਕਰਦੇ ਚੱਲੋ। ਇਹ ਦੁਨੀਆ ਦਾ ਕੌੜਾ ਸੱਚ ਹੈ। ਜਿੰਨੇ ਮਰਜ਼ੀ ਤੁਸੀਂ ਚੰਗੇ ਕੰਮ ਕਰ ਲਓ, ਪਰ ਤਾਰੀਫ ਸ਼ਮਸ਼ਾਨ 'ਚ ਜਾ ਕੇ ਹੋਏਗੀ। ਸੱਚੀ ਗੱਲ ਏ, ਜਿਨ੍ਹਾਂ ਨੇ ਕਦੀ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਮਰਨ ਤੋਂ ਬਾਅਦ ਤੇ ਉਹਨਾਂ ਦੀਆਂ ਫੋਟੋਆਂ ਥੱਲੇ ਵੀ ਲਿਖਿਆ ਜਾਂਦਾ ਸਵਰਗਵਾਸੀ ਜਾਂ ਸੱਚਖੰਡ ਵਾਸੀ। ਇਹ ਦੁਨੀਆ ਦੀ ਫਿਤਰਤ ਹੈ। ਇਸ ਕਰਕੇ ਕਿਸੇ ਦੀ ਪਰਵਾਹ ਨਾ ਕਰੋ। ਆਪਣੇ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਡਟ ਡਟ ਕੇ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਜਿਹੜੇ ਘਰਾਂ 'ਚ ਬੈਠੇ ਹੋ ਨਾ, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਕਹਿੰਦਾ,
ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਜੇ ਜ਼ਿੰਦਗੀ ਜਿਉਣੀ ਸਿੱਖਣੀ ਹੈ ਨਾ ਤੇ ਇੱਕ ਪੰਛੀ ਤੋਂ ਸਿੱਖੋ। ਇਹ ਬੜੀ ਪਿਆਰੀ ਗੱਲ ਹੈ ਜਿਹੜੀ ਮੈਂ ਸ਼ੁਰੂ ਕਰ ਦਿੱਤੀ ਹੈ। ਜ਼ਿੰਦਗੀ ਜਿਉਣੀ ਸਿੱਖਣੀ ਹੈ ਤੇ ਇੱਕ ਪੰਛੀ ਤੋਂ ਸਿੱਖੋ। ਪੰਛੀ ਕਦੀ ਨੋਟ ਕਰਨਾ, ਕੂੜੇ ਦੇ ਉੱਤੇ ਵੀ ਕੋਈ ਕਣਕ ਦਾ ਦਾਣਾ ਪਿਆ ਹੈ ਨਾ, ਉਹ ਕਣਕ ਦੇ ਦਾਣੇ ਨੂੰ ਚੁਗ ਲੈਂਦਾ ਹੈ, ਆਪਣੀ ਖੁਰਾਕ ਉਥੋਂ ਚੁਗ ਲੈਂਦਾ ਹੈ। ਪਿਆਰਿਆ, ਬਸ ਜ਼ਿੰਦਗੀ ਜਿਉਣ ਦਾ ਢੰਗ ਪੰਛੀ ਤੋਂ ਸਿੱਖ ਲੈ, ਜੋ ਕੂੜੇ ਤੇ ਪਿਆ ਵੀ ਕਣਕ ਦਾ ਦਾਣਾ ਲੱਭ ਲੈਂਦਾ ਹੈ। ਜਿੰਨੇ ਗੁਣ ਲੈਣੇ ਨੇ ਨਾ, ਸੱਚਾਈ ਏ ਉਹਨੇ ਕੀੜੀ ਤੋਂ ਵੀ ਲੈ ਲੈਣੇ ਨੇ। ਜਿੰਨੇ ਗੁਣ ਲੈਣੇ ਨੇ ਨਾ, ਉਹਨੇ ਮੰਗਤੇ ਤੋਂ ਵੀ ਲੈ ਲੈਣੇ ਨੇ। ਤੇ ਜਿੰਨੇ ਗੁਣ ਨਹੀਂ ਨਾ ਲੈਣੇ, ਰੱਬ ਵੀ ਸਾਹਮਣੇ ਆ ਜਾਵੇ, ਰੱਬ ਚੋਂ ਵੀ ਉਹਨੇ ਕਮੀ ਕੱਢ ਦੇਣੀ ਹੈ। ਅਸੀਂ ਰੋਜ਼ਾਨਾ ਜੁੜਦੇ ਹਾਂ ਤੇ ਇਹ ਮੇਰੀ ਬੇਨਤੀ, ਅਸੀਂ ਸੁਭਾਅ ਬਣਾਈਏ ਗੁਣ ਇਕੱਠੇ ਕਰਨ ਵਾਲਾ, ਗੁਣਾਂ ਨੂੰ ਲੈਣ ਵਾਲਾ, ਗੁਣ ਗ੍ਰਹਿਣ ਕਰਨ ਵਾਲਾ। ਸਾਡਾ ਸੁਭਾਅ ਉਹ ਚਿੱਚੜ ਵਰਗਾ ਨਾ ਬਣੇ, ਮੱਝ ਦੇ ਥਣਾ ਦੇ ਕੋਲ ਲੱਗਾ ਹੈ ਪਰ ਦੁੱਧ ਨਹੀਂ ਪੀਂਦਾ, ਉਹ ਤੇ ਲਹੂ ਪੀਂਦਾ ਹੈ। ਸਾਡਾ ਸੁਭਾਅ ਇਹੋ ਜਿਹਾ ਨਾ ਬਣੇ। ਗਲਤੀਆਂ ਨਾ ਲੱਭੀਏ, ਕੰਮ ਕਰੀਏ, ਭਲਾਈ ਦੇ ਕਾਰਜ ਕਰੀਏ, ਮਿਹਨਤ ਕਰੀਏ ਆਪਣੀ ਫੀਲਡ ਦੇ ਵਿੱਚ, ਆਪਣੇ ਗੁਣਾਂ ਨੂੰ ਵਧਾਉਣ ਦਾ ਯਤਨ ਕਰੀਏ ਤੇ ਜਿੱਥੋਂ ਵੀ ਗੁਣ ਮਿਲੀ ਜਾਣ ਇਕੱਠੇ ਕਰੀ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਸੱਚਾਈ ਵਾਲੀ, ਔਰ ਮੈਂ ਕਹਿੰਦਾ ਬੜਾ ਇਹ ਜੀਵਨ ਦੇ ਵਿੱਚ ਕੰਮ ਆਏਗੀ। ਕੁਝ ਲੋਕ ਮੱਛਰ ਵਾਂਗੂ ਹੁੰਦੇ ਨੇ, ਗੁਣ ਗਣਾਉਂਦੇ ਹੋਏ ਆਉਣਗੇ ਪਰ ਕੱਟ ਕੇ ਚਲੇ ਜਾਣਗੇ। ਕੁਝ ਇਹੋ ਜਿਹੇ ਲੋਕ ਹੁੰਦੇ ਨੇ, ਸੱਚਾਈ ਹੈ, ਆਉਣਗੇ ਸਾਡੇ ਮੂੰਹ ਦੇ ਉੱਤੇ ਸਾਡੀਆਂ ਤਾਰੀਫਾਂ ਕਰਨਗੇ ਪਰ ਅੰਦਰੋਂ ਅੰਦਰ ਸਕੀਮਾਂ ਕੀ ਬਣਾਉਣਗੇ, ਕਿਹੜਾ ਢੰਗ ਅਪਣਾਵਾਂ, ਇਹਦੀ ਸਾਰੇ ਪਾਸੇ ਜਿਹੜੀ ਚੜ੍ਹਦੀ ਕਲਾ ਹੋਈ ਹੈ ਨਾ, ਇਹਦੀ ਚੜ੍ਹਦੀ ਕਲਾ ਵਿੱਚ ਗਿਰਾਵਟ ਆ ਜਾਵੇ। ਅੰਦਰੋਂ ਸਕੀਮਾਂ ਕੀ ਬਣਾਉਣਗੇ, ਮੈਂ ਢੰਗ ਅਪਣਾਉਣਾ ਹੈ, ਉਹ ਢੰਗ ਅਪਣਾਉਣਾ ਜਿਹਦੇ ਕਰਕੇ ਇਹਦੀ ਜਗ੍ਹਾ ਜਗ੍ਹਾ ਦੇ ਉੱਤੇ ਨਿੰਦਿਆ ਹੋਵੇ। ਆਏ ਤੇ ਹਮਾਇਤੀ ਬਣ ਕੇ, ਪਰ ਅਸਲੀਅਤ ਦੇ ਵਿੱਚ ਹਮਾਇਤੀ ਨਹੀਂ, ਉਹ ਲੱਤਾਂ ਖਿੱਚਣ ਵਾਲੇ ਹੁੰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹੋ ਜਿਹੇ ਬੜੇ ਹੋਣਗੇ ਤੁਹਾਡੇ ਇਰਦ ਗਿਰਦ ਵੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉੱਤੋਂ ਤੋਂ ਬੜਾ ਦਿਖਾਵਾ ਕਰਨਗੇ, ਤੁਹਾਡੇ ਨਾਲ ਆ ਜੀ, ਅਸੀਂ ਤੁਹਾਡੇ ਸਪੋਰਟਰ ਆ, ਪਰ ਜਰਾ ਔਖਾ ਵਕਤ ਬਣਨ ਦੀ ਦੇਰ, ਜਰਾ ਜਿੰਨਾ ਔਖਾ ਵੇਲਾ ਆਉਣ ਦੀ ਦੇਰ, ਸਭ ਤੋਂ ਪਹਿਲੇ ਪਿੱਠ ਵੀ ਇਹੋ ਹੀ ਲੋਕ ਵਿਖਾ ਕੇ ਭੱਜਦੇ ਨੇ। ਇਸ ਕਰਕੇ ਮੇਰੀ ਬੇਨਤੀ ਹੈ ਪਿਆਰਿਓ, ਇਹ ਲੋਕ ਸਾਡੀ ਜ਼ਿੰਦਗੀ ਵਿੱਚ ਆਉਣੇ ਹੀ ਆਉਣੇ ਨੇ ਤੇ ਇਹ ਲੋਕਾਂ ਨੂੰ ਵੀ ਪੋਜ਼ਿਟਿਵ ਢੰਗ ਦੇ ਨਾਲ ਲਿਆ ਕਰੋ। ਇਹ ਉਹੋ ਹੀ ਲੋਕ ਨੇ ਜਿਹੜੇ ਮੇਰੀਆਂ ਬੰਦ ਅੱਖਾਂ ਖੋਲ ਰਹੇ ਨੇ। ਆਖੋ ਵਾਹਿਗੁਰੂ ਜੀ। ਜਿਹੜਾ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਣਾ ਵਾ ਨਾ ਹਰੇਕ ਦੇ ਉੱਤੇ, ਇਹ ਲੋਕ ਮੇਰੀਆਂ ਅੱਖਾਂ ਖੋਲਣ ਵਾਲੇ ਨੇ। ਤੇ ਮੈਂ ਆਪਣੀ ਲਾਈਫ ਦੇ ਵਿੱਚ ਚੱਲਣਾ ਹੈ। ਇਹੋ ਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਨੀ। ਆਪਣੀ ਲਾਈਫ ਦੇ ਵਿੱਚ ਮੈਂ ਭਰੋਸਾ ਰੱਖਣਾ ਹੈ, ਆਸ ਰੱਖਣੀ ਹੈ ਆਪਣੇ ਮਾਲਕ ਪਿਤਾ ਦੇ ਉੱਤੇ, ਆਪਣੇ ਗੁਰੂ ਰਾਮਦਾਸ, ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਆਖੋ ਵਾਹਿਗੁਰੂ ਜੀ। ਲੋਕਾਂ ਦੀ ਪਰਵਾਹ ਨਹੀਂ ਕਰਨੀ। ਇਹ ਤੇ ਟੈਨਸ਼ਨਾਂ ਦਿੰਦੇ ਨੇ, ਕਈ ਦਿਮਾਗ ਤੇ ਫालतू ਦਾ ਬੋਝ ਵਧਾਉਂਦੇ ਨੇ, ਮੈਂਟਲੀ ਟੌਰਚਰ ਕਰਦੇ ਨੇ ਕਈ ਵਾਰੀ। ਇਹਨਾਂ ਦੀ ਮੈਂ ਪਰਵਾਹ ਨਹੀਂ ਕਰਨੀ। ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ। ਮੈਂ ਪਰਵਾਹ ਕਰਨੀ ਤੇ ਆਪਣੇ ਮਾਲਕ ਪਿਤਾ ਦੀ ਕਰਨੀ, ਉਹਦੇ ਪਿਆਰਿਆਂ ਦੀ ਕਰਨੀ ਹੈ। ਹਾਂ, ਉਹਦੀ ਬਣਾਈ ਹੋਈ ਕੁਦਰਤ ਹੈ। ਇਹੋ ਜਿਹੇ ਲੋਕ ਮੌਜੂਦ ਨੇ। ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਜੇ ਮੇਰੇ ਨਾਲ ਕੋਈ ਕਰ ਰਿਹਾ ਨਾ, ਇਹ ਉਹਦੇ ਕਰਮ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਦੁਨੀਆ ਦਾ ਸੁਭਾਅ ਹੈ। ਸੁਭਾਅ ਉਤੋਂ ਤੋਂ ਹਮਾਇਤੀ ਕਈ ਬਣਦੇ ਨੇ, ਪਰ ਅੰਦਰੋਂ ਕੱਟਣ ਵਾਲੇ ਹੁੰਦੇ ਨੇ, ਵੱਢਣ ਵਾਲੇ ਹੁੰਦੇ ਨੇ। ਤੁਹਾਨੂੰ ਦੱਸ ਕੇ ਜਾਣਗੇ। ਹਾਂਜੀ, ਇਹ ਦੁਨੀਆ ਜੇ ਦਰਦ ਅਥਰੂਆਂ ਰਾਹੀਂ ਬਾਹਰ ਨਿਕਲ ਆਵੇ ਨਾ, ਅੱਖਾਂ ਦੇ ਵਿੱਚ ਅਥਰੂ ਆ ਗਏ, ਤੁਹਾਨੂੰ ਕੋਈ ਤਕਲੀਫ ਹੈ,
ਕੋਈ ਪ੍ਰੋਬਲਮ ਹੈ, ਜੇ ਦਰਦ ਅਥਰੂਆਂ ਰਾਹੀਂ ਅੱਖਾਂ ਰਾਹੀਂ ਬਾਹਰ ਆ ਜਾਵੇ ਤੇ ਲੋਕ ਕਹਿੰਦੇ ਨੇ ਇਹ ਕਾਇਰ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਕਾਇਰ ਜੀ। ਹਾਂਜੀ, ਕਿਸੇ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਜੇ ਅਥਰੂ ਨਿਕਲ ਆਉਣ ਤੇ ਖੁਦ ਹੀ ਸਾਫ਼ ਕਰਿਓ। ਲੋਕਾਂ ਦਾ ਸਹਾਰਾ ਨਹੀਂ ਲੈਣਾ ਆਪਾਂ, ਭੁੱਲਣਾ ਨਹੀਂ। ਅੰਮ੍ਰਿਤ ਵੇਲਾ ਬਣਾ ਕੇ, ਬਾਣੀ ਦਾ ਪਹਿਰਾ ਵਧਾ ਕੇ, ਨਿਤਨੇਮ ਦਾ ਪਹਿਰਾ ਵਧਾ ਕੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਨਾਲ ਨਾਤਾ ਜੋੜਨਾ, ਭਰੋਸਾ ਉਹਨਾਂ ਦੇ ਉੱਤੇ ਰੱਖਣਾ, ਆਸਰਾ ਉਹਨਾਂ ਦਾ ਲੈਣਾ, ਦੁਨੀਆ ਦੇ ਬੰਦਿਆਂ ਦਾ ਨਹੀਂ। ਕਿਸੇ ਨੇ ਬੜਾ ਇਹ ਸੋਹਣਾ ਬਚਨ ਲਿਖਿਆ, ਕਹਿੰਦੇ ਜੇ ਅਥਰੂ ਨਿਕਲ ਆਉਣ ਤੇ ਖੁਦ ਹੀ ਸਾਫ਼ ਕਰਿਓ, ਕਿਉਂਕਿ ਜੇ ਲੋਕ ਤੇਰੇ ਅਥਰੂ ਪੂੰਝਣ ਆਉਣਗੇ ਤੇ ਸੌਦਾ ਕਰਨਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਲੋਕ ਤੇਰੇ ਅਥਰੂ ਪੂੰਝਣ ਆਉਣਗੇ ਨਾ, ਫਿਰ ਸੌਦਾ ਕਰਨਗੇ, ਸੌਦਾ ਕਿ ਮੈਂ ਇਸ ਵੇਲੇ ਤੇਰੀ ਹੈਲਪ ਕਰ ਰਿਹਾ, ਕੱਲ ਤੈਨੂੰ ਮੈਂ ਕਿਵੇਂ ਯੂਜ਼ ਕਰਨਾ, ਇਹੋ ਜਿਹਾ ਸੌਦਾ ਕਰਨਗੇ ਤੇਰੇ ਨਾਲ। ਇਸ ਕਰਕੇ ਮੇਰੀ ਬੇਨਤੀ ਹੈ ਪਿਆਰਿਓ, ਆਪਣੇ ਮਾਲਕ ਦੇ ਉੱਤੇ ਆਸ ਭਰੋਸਾ, ਖਸਮ ਕਾ ਨਾਨਕ ਕੇ ਜੀਅਰੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ, ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਤੇ ਅਟਕੋ ਨਾ, ਸੁੱਖ ਆ ਜਾਵੇ ਤੇ ਭਟਕੋ ਨਾ। ਦੁੱਖ ਦਾ ਵੇਲਾ ਆਇਆ ਨਾ, ਅਟਕ ਨਾ ਜਾਓ। ਕਈ ਉੱਥੇ ਹੀ ਅਟਕ ਜਾਂਦੇ ਨੇ, ਮੇਰੀ ਲਾਈਫ ਵਿੱਚ ਇਹ ਦੁੱਖ ਆ ਗਿਆ, ਹੁਣ ਤੇ ਮੈਂ ਨਿਤਨੇਮ ਹੀ ਨਹੀਂ ਕਰਨਾ, ਹੁਣ ਮੈਂ ਬਾਣੀ ਨਹੀਂ ਪੜ੍ਹਨੀ, ਹੁਣ ਮੈਂ ਗੁਰੂ ਘਰ ਨਹੀਂ ਜਾਣਾ, ਸਾਰੇ ਕੰਮ ਛੱਡ ਦਿੰਦਾ ਬੰਦਾ। ਜੇ ਲਾਈਫ ਦੇ ਵਿੱਚ ਕੋਈ ਦੁੱਖ ਆ ਗਿਆ ਨਾ ਤੇ ਅਟਕਣਾ, ਤੇ ਜੇ ਸੁੱਖ ਆ ਗਿਆ ਨਾ ਭਟਕਣਾ। ਸੁੱਖ ਆ ਜਾਵੇ, ਬੰਦਾ ਕਈ ਵਾਰੀ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ। ਇਹੋ ਜਿਹਾ ਭਟਕਦਾ ਹੈ ਕਿ ਗੁਰਮਤ ਤੋਂ ਉਲਟ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਸੁੱਖ ਆ ਜਾਵੇ ਅਟਕੋ ਨਾ, ਦੁੱਖ ਆ ਜਾਵੇ ਭਟਕੋ ਨਾ। ਮਹਾਂਪੁਰ ਕਹਿੰਦੇ ਸੀ ਨਾ, ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ, ਤੇ ਹਰ ਵੇਲੇ ਸਿਮਰਨ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਕੋਈ ਦੁੱਖ ਆ ਹੀ ਗਿਆ ਨਾ, ਨਿਤਨੇਮ ਵਧਾ ਦੇ, ਨਿਤਨੇਮ, ਫਿਰ ਉਹ ਤੇਰਾ ਔਖਾ ਵੇਲਾ ਜਲਦੀ ਬਤੀਤ ਹੋ ਜਾਏਗਾ। ਮਾਲਕ ਤੈਨੂੰ ਔਖੇ ਵੇਲੇ ਦੇ ਵਿੱਚੋਂ ਲੰਘਣ ਦਾ ਬਲ ਦੇ ਦੇਵੇਗਾ। ਤੇ ਜੇ ਸੁੱਖ ਦਾ ਵੇਲਾ ਆਇਆ ਤਾਂ ਵੀ ਨਿਤਨੇਮ ਵਧਾ ਤੇ ਉਹਦਾ ਸ਼ੁਕਰਾਨਾ ਕਰ, ਸ਼ੁਕਰਾਨਾ। ਇਹੋ ਜੀ ਜ਼ਿੰਦਗੀ ਰੱਖੀਏ, ਦੁੱਖ ਵੇਲੇ ਅਟਕੀਏ ਨਾ, ਸੁੱਖ ਵੇਲੇ ਭਟਕੀਏ ਨਾ। ਬਸ ਜੋ ਮੇਰਾ ਮਾਲਕ ਕਹਿੰਦਾ, ਅਸੀਂ 100 ਚੋਂ 100 ਪੈਸਾ ਭਾਵੇਂ ਨਹੀਂ ਚੱਲ ਸਕਦੇ, ਪਰ 10-20 ਪੈਸੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਤਰੀਕ ਆ ਰਹੀ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਾਤਾ ਕੌਲਾਂ ਜੀ ਦੇ ਅਸਥਾਨ ਤੇ ਕੌਲਸਰ ਸਾਹਿਬ ਹੁੰਦਾ ਹੈ। ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ, ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ। ਤੇ ਸਾਰੇ ਜਾਣੇ 7:30 ਵਜੇ ਪਹੁੰਚ ਜਿਓ। 8 ਤੋਂ 10 ਹੋਏਗਾ ਸਮਾਗਮ ਰਾਤ ਦਾ। ਔਰ ਜਿਵੇਂ ਰਹਿਣ ਸਬਾਈ ਵਿੱਚ ਤੁਸੀਂ ਵਹੀਰਾਂ ਘੱਤ ਕੇ ਪਹੁੰਚੇ ਹੋ ਨਾ ਪਿਆਰਿਓ, ਇਹ ਬੜਾ ਜਾਰਾ ਅਸਥਾਨ ਹੈ, ਜਾਰਾ ਸਥਾਨ। ਔਰ ਜੋ ਵੀ ਤੁਸੀਂ ਪਿਆਰ 'ਚ ਗੁਰੂ ਪਿਤਾ ਨੂੰ ਕਹਿੰਦੇ ਹੋ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੇ ਮਾੜੇ ਕਰਮਾਂ ਦੇ ਉੱਤੇ ਚੰਗੀਆਂ ਲੀਕਾਂ ਪਾਈ ਜਾਂਦੇ ਨੇ। ਤੇ ਇਹ ਸ਼ੁਕਰਾਨਾ ਸਮਾਗਮ 20 ਤਰੀਕ ਦਾ, 20 ਤਰੀਕ ਰੱਖੀ ਹੈ ਗੁਰੂ ਬਾਬਾ ਨਾਨਕ ਜੀ ਨੇ, ਜਿਹੜਾ 20 ਦਾ ਲੰਗਰ ਲਾਇਆ ਉਹਨੂੰ ਸਮਰਪਿਤ ਕਰਕੇ। ਔਰ ਮੈਂ ਸੱਚ ਕਹਿ ਰਿਹਾ, ਜਿਹੜਾ ਇਹ 20 ਤਰੀਕ ਦੀ ਰੁਟੀਨ ਨਹੀਂ ਨਾ ਛੱਡਦਾ, ਗੁਰੂ ਨਾਨਕ, ਗੁਰੂ ਹਰਗੋਬਿੰਦ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਘਰਾਂ ਦੇ ਵਿੱਚ ਲੰਗਰ ਪਾਣੀ ਦੀ ਹੋਰ ਕਿਸੇ ਗੱਲ ਦੀ ਤੋਟ ਨਹੀਂ ਆਉਣ ਦਿੰਦੇ। ਹਰ ਪਾਸਿਓਂ ਬਰਕਤ ਪਾਉਂਦੇ ਨੇ ਤੇ ਬਰਕਤਾਂ ਲੈਣ ਦਾ ਦਿਨ ਹੈ। 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਤਕਰੀਬਨ 7:30 ਪਹੁੰਚ ਜਾਣਾ। 8 ਤੋਂ 10 ਸਾਰਾ ਸਮਾਗਮ ਹੋਏਗਾ। ਸਭ ਨੇ ਕੌਲਸਰ ਸਾਹਿਬ ਆਪਣੇ ਮੰਦੇ ਲੇਖਾਂ ਨੂੰ ਪੜਵਾਉਣ ਵਾਸਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੋ ਵੀ ਤੁਸੀਂ ਕਹਿੰਦੇ, 2 ਪ੍ਰੋਗਰਾਮ ਸਾਡੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ 'ਚ ਪ੍ਰਤੱਖ ਗੁਰੂ ਪਿਤਾ ਚੌਂਕੜਾ ਮਾਰ ਕੇ ਬਹਿੰਦੇ ਆ।
20 ਤਰੀਕ ਦਾ ਕੌਲਸਰ ਸਾਹਿਬ ਦਾ, 27 ਦਾ ਚੁਪਹਿਰਾ। 27 ਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਬਾਬਾ ਦੀਪ ਸਿੰਘ ਪ੍ਰਤੱਖ ਬੈਠੇ ਨੇ। ਔਰ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੇ 20 ਨੂੰ 27 ਨੂੰ ਆ ਕੇ ਹਾਜ਼ਰੀਆਂ ਭਰਦੇ ਕਿਵੇਂ ਕਿਵੇਂ ਗੁਰੂ ਪਿਤਾ ਜੀ ਉਹਨਾਂ ਦੀਆਂ ਅਰਦਾਸਾਂ ਨੂੰ ਮੰਨਦੇ ਨੇ। ਇਸ ਕਰਕੇ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ। ਰੈਣ ਸਬਾਈ ਤੇ ਸਾਡੀ ਬੋਨਸ ਸਮਾਗਮ ਹੁੰਦਾ ਹੈ। ਹੁਣ ਜਿਹੜੀ ਅਗਲੀ ਰੈਣ ਸਬਾਈ ਆਉਣੀ, ਮੈਂ ਡੇਟ ਅਨਾਉਂਸ ਕਰ ਹੀ ਦਿੱਤੀ ਸੀ, 10 ਸਤੰਬਰ ਦੀ ਆਉਣੀ ਹੈ। ਤੇ ਇਹ ਮੇਰੀ ਬੇਨਤੀ ਹੈ, ਇਹ ਜਿਹੜੇ ਮਹੀਨਾਵਾਰੀ ਸਮਾਗਮ ਨੇ 2, ਇਹ ਪੱਕੀਆਂ ਰੁਟੀਨਾਂ ਬਣਾ ਲਓ ਪਿਤਾ ਜੀ ਦੀ ਕਿਰਪਾ ਨਾਲ। 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਆਓ, ਮੇਰੇ ਮਨ ਦੀ ਭਾਵਨਾ ਹੈ 2-4 ਮਿੰਟ ਅੱਜ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਈਏ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਸਾਰੇ ਚੌਂਕੜੇ ਮਾਰੋ। ਜਿਨ੍ਹਾਂ ਦੀ ਸਿਹਤ ਠੀਕ ਹੈ ਕਮਰ ਕਰ ਲੋ ਸਿੱਧੀ, ਨੇਤਰ ਕਰੋ ਬੰਦ। ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ ਧਿਆਨ ਤੇ ਜੁੜੋ ਪਿਆਰ ਨਾਲ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਸਭ ਜੁੜ ਜਾਓ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, 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 ਧੰਨ ਬਾਬਾ ਦੀਪ ਸਿੰਘ 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 ਜੀ,
ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਜੁੜ ਜਾਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਲਓ ਹਾਜ਼ਰੀ ਧਿਆਨ ਗੁਰੂ ਰਾਮਦਾਸ ਦੇ ਚਰਨਾਂ 'ਚ ਵਾਹਿਗੁਰੂ 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 ਲਓ ਹਾਜ਼ਰੀਆਂ ਗੁਰੂ ਰਾਮਦਾਸ ਜੀ ਜਿਹੜਾ ਇਸ ਵੇਲੇ ਜਿੱਥੇ ਜਿੱਥੇ ਜਪ ਰਿਹਾ ਸਭ ਦੀਆਂ ਝੋਲੀਆਂ ਭਰਦੇ ਹੋ ਪਿਤਾ ਗੁਰੂ ਰਾਮਦਾਸ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕੁਝ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਲਾ ਕੇ ਇਉਂ ਮਹਿਸੂਸ ਹੋ ਰਿਹਾ ਜਿਵੇਂ ਖਾਲੀ ਭਾਂਡੇ ਦੇ ਵਿੱਚ ਕੁਝ ਪੈ ਗਿਆ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਗੁਰੂ ਪਿਤਾ ਕਿਰਪਾ ਕਰਨ ਬਖਸ਼ਿਸ਼ ਕਰਨ ਥੋੜਾ ਜਿਹਾ ਹੀ ਸਮਾਂ 15 ਮਿੰਟ 20 ਮਿੰਟ ਭਾਵੇਂ ਜੁੜਿਆ ਕਰੋ ਸਿਮਰਨ ਦੇ ਵਿੱਚ। ਇਹ ਮੇਰੀ ਬੇਨਤੀ ਹੈ। ਸ਼ੁਰੂਆਤ 15-20 ਮਿੰਟ ਤੋਂ ਕਰ ਲਓ, ਰਸ ਵੱਧਦਾ ਜਾਵੇ ਸਮਾਂ ਵੀ ਵਧਾਈ ਚੱਲੋ, ਪਰ ਜੁੜਿਆ ਕਰੋ। ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ। ਇਹ ਉਹੋ ਹੀ ਸਿਮਰਨ ਹੈ, ਇਹ ਉਹੋ ਹੀ ਗੁਰਮੰਤਰ ਦਾ ਜਾਪ ਜਿਹਦੇ ਸਦਕਾ ਸਾਨੂੰ ਬਰਕਤਾਂ ਪੈਣੀਆਂ ਨੇ। ਇਹ ਉਹੋ ਹੀ ਜਾਪ ਹੈ ਜਦੋਂ ਅਸੀਂ ਮਰਨਾ ਸਾਡੀ ਰੂਹ ਦਰਗਾਹ ਵਿੱਚ ਬਾਅਦ 'ਚ ਪਹੁੰਚਣੀ
ਇਹ ਕੀਤਾ ਹੋਇਆ ਸਿਮਰਨ ਦਰਗਾਹ ਵਿੱਚ ਪਹਿਲਾਂ ਹੀ ਪਹੁੰਚ ਜਾਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ ਹੁਣ ਬੜੇ ਪਿਆਰ ਨਾਲ ਸ਼ਬਦ ਪੜ੍ਹੀਏ। ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ 1164 ਅੰਗ ਦੇ ਉੱਤੇ ਇਹ ਸ਼ਬਦ ਦਰਜ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸਿੰਗਾਰ। ਆਓ ਬੜੇ ਪਿਆਰ ਨਾਲ ਇਸ ਸ਼ਬਦ ਦਾ ਗਾਇਨ ਸਾਰੇ ਰਲ ਕੇ ਕਰੀਏ। ਕੋਈ ਰਸਨਾ ਮਾਂਝੀ ਨਾ ਰਹੇ ਜੀ। ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਰਾਮ 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 ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ। ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ। ਬੋਲੋ ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਰਾਮ 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 ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ। गुरु रामदास जी सारे आखो ने जी, धन बाबा ਦੀਪ ਸਿੰਘ ਜੀ। पले निंदो पले निंदो पले निंदो लो, पले निंदो पले निंदो पले निंदो लो, तन मन राम प्यारे जो, पढ़ो तन मन राम प्यारे जो, राम 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 मेरा राम पतार, मेरा राम पतार, मेरा राम पतार। मैं बौरी बौरी बौरी, मैं बौरी बौरी बौरी,
काहू स्यों न कीजे। वाद विवाद काहू स्यों न कीजे। रसना राम रसायन पीजे। रसना राम रसायन पीजे। राम 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 मेरा राम पधार। मैं बोरी 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 मैं बोरी 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 मेरा राम पधार। मेरा राम पधार। राम 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 मेरा राम पधार। मेरा राम पधार। मेरा राम पधार। गुरु रामदास सारे आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। प्यार ना लखन जी धन बाबा। ਦੀਪ ਸਿੰਘ ਜੀ। अब जी जान ऐसी बन आई। अब जी जान ऐसी बन आई। मिलो गोपाल निशान बजाई। मिलो गोपाल निशान बजाई। राम 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 मेरा राम पधार। मेरा राम पधार। मेरा राम पधार। मैं बोरी 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 मैं बोरी 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 मेरा राम पधार। मेरा राम पधार। राम 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 मेरा राम पधार। मेरा राम पधार। मेरा राम पधार। सारे आखो धन बाबा। ਦੀਪ ਸਿੰਘ ਜੀ। उस्तत निंदा करे नर कोई। उस्तत निंदा करे नर कोई। नामे श्री रंग
पेटल साई। नामे श्री रंग पेटल साई। राम 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 मेरा राम पतार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार। राज्य रचता को करो सिंगार, मेरा राम पतार, मेरा राम पतार। उस्तत निंदा करे नर कोई। उस्तत निंदा करे नर कोई। नामे श्री रंग पेटल साई। नामे श्री रंग पेटल साई। राम 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 मेरा राम पतार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार। राज्य रचता को करो सिंगार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार। जी राम 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 मेरा राम पतार, मेरा राम पतार, मेरा राम पतार। गुरु वाहिगुरु 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 वाहिगुरु
ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ, ਮੇਰਾ ਰਾਮ ਪਤਾਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਮਾਂ ਆਪਣੀ ਰਫ਼ਤਾਰ ਨਾਲ ਭੱਜਦਾ ਜਾ ਰਿਹਾ ਹੈ, ਇਸ਼ਾਰਾ ਹੋ ਗਿਆ ਸਮਾਪਤੀ ਦਾ। ਟੀਵੀ ਅਜੇ ਬੰਦ ਨਾ ਕਰਿਓ, ਬੜੀਆਂ ਜ਼ਰੂਰੀ ਅਨਾਉਂਸਮੈਂਟਾਂ ਬੇਨਤੀਆਂ ਮੈਂ ਕੀਤੀਆਂ ਹੋਈਆਂ ਬਾਅਦ ਵਿੱਚ ਸੁਣਿਓ। ਔਰ ਇਹ ਜਿਹੜਾ ਸਾਡੇ ਚੈਨਲ ਦੇ ਉੱਤੇ ਪ੍ਰੋਗਰਾਮ ਵੇਖ ਰਹੇ ਹੋ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪ੍ਰੋਗਰਾਮ। ਇਹ ਮੇਰੀ ਬੇਨਤੀ, ਤੁਸੀਂ ਪੰਜਾਂ ਨੂੰ ਕਰੋ, ਅੱਗੋਂ ਪੰਜਾਂ ਨੂੰ ਕਹੋ ਬਈ ਤੁਸੀਂ ਵੀ ਪੰਜਾਂ 10 ਜਾਣਿਆਂ ਨੂੰ ਪ੍ਰੋਗਰਾਮ ਸ਼ੇਅਰ ਕਰੋ। ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰੋ, ਹਰ ਪਿੰਡ, ਹਰ ਸ਼ਹਿਰ, ਹਰ ਦੇਸ਼ ਵਿਦੇਸ਼ ਦੇ ਵਿੱਚ ਇਹ ਸੁਣਿਆ ਪਹੁੰਚਾ ਦਿਓ ਕਿ ਇਹ ਜਿਹੜਾ 3 ਤੋਂ 4 ਦੁਪਹਿਰੀ ਸਮਾਂ ਇਹ ਕਿਸੇ ਹੋਰ ਦਾ ਨਹੀਂ, ਇਹ ਗੁਰੂ ਰਾਮਦਾਸ ਦਾ ਤੇ ਬਾਬਾ ਦੀਪ ਸਿੰਘ ਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਪ੍ਰਚਾਰ ਵਿੱਚ ਤੁਸੀਂ ਵੀ ਹਿੱਸਾ ਬਣੋ, ਘਰ ਘਰ ਦੇ ਵਿੱਚ ਇਹ ਮੈਸੇਜ ਪਹੁੰਚਾਇਆ ਕਰੋ, ਲਿੰਕ ਸ਼ੇਅਰ ਕਰ ਦਿਆ ਕਰੋ। ਗੁਰੂ ਕਿਰਪਾ ਕਰੇ। ਬਹੁਤ ਜ਼ਰੂਰੀ ਬੇਨਤੀਆਂ ਮੈਂ ਕੀਤੀਆਂ, ਧਿਆਨ ਨਾਲ ਸੁਣਿਓ, ਪਿਆਰ ਸੇ ਸਾਰੇ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ। ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ, ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ, ਆ ਕੇ ਕਦੀ ਤੱਕਿਓ। ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ, ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ।
ਅੰਨ ਦਾਣ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੈ। 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।